ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਲਵਾਬ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਅਗਸਤ ਦਿਨ ਬੁੱਧਵਾਰ ਤੇ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਇਸ ਟਾਈਮ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੁਬਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ ਅਤੇ ਬਿੱਲਾ ਸਿੰਘ ਹੀੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਦੇਣਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ, 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ ਵੀ GST ਬਿੱਲ ਜਿਹੜਾ ਰਾਜ ਸਭਾ ਦੇ ਵਿੱਚ ਪਾਸ ਜੀ। ਐਕਚੁਅਲੀ ਬੜੀ ਦੇਰ ਦਾ ਇਹ ਲਟਕਿਆ ਹੋਇਆ ਸੀਗਾ ਕਾਂਗਰਸ ਦੀ ਰਾਜ ਦੇ ਸਮੇਂ ਤੋਂ। ਉਦੋਂ ਭਾਰਤੀ ਜਨਤਾ ਪਾਰਟੀ ਇਹਦੀ ਵਿਰੋਧਤਾ ਕਰਦੀ ਸੀ ਤੇ ਹੁਣ ਕਾਂਗਰਸ ਜਿਹੜੀ ਸੀ ਉਹ ਢੁੱਚਣਾ ਡਾਹ ਕੇ ਬੈਠੀ ਸੀਗੀ। ਸੋ ਇਹ ਚਰੋਕਣਾ ਉਡੀਕਿਆ ਜਾ ਰਿਹਾ ਸੀਗਾ ਜੀ। ਆਖਰ ਰਾਜ ਸਭਾ ਦੇ ਵਿੱਚ ਜਿਹੜਾ ਜੀ ਇਹ ਜਿਹੜਾ ਗੁੱਡ ਸਰਵਿਸਿਜ਼ ਟੈਕਸ ਜਿਹੜਾ ਹੈ ਜੀ ਉਹ ਇਸ ਵੇਲੇ ਪਾਸ ਕਰ ਦਿੱਤਾ ਗਿਆ ਬਹੁਤ ਸੰਮਤੀ ਦੇ ਨਾਲ ਔਰ ਬਿਨਾਂ ਕਿਸੇ ਵਿਰੋਧ ਤੋਂ ਜੀ। ਇਹਦੇ ਨਾਲ ਸਮੁੱਚੇ ਮੁਲਕ ਦੇ ਵਿੱਚ ਜਿਹੜਾ ਜੀ ਇੱਕ ਟੈਕਸ ਪ੍ਰਣਾਲੀ ਜਿਹੜੀ ਉਹ ਹੋ ਜੂਗੀ। ਜਿੰਨੇ ਛੋਟੇ ਛੋਟੇ ਟੈਕਸ ਨੇ ਜੀ ਉਹ ਸਾਰੇ ਖਤਮ ਹੋ ਜਾਣਗੇ। ਇਹਨਾਂ ਦੀ ਜਗ੍ਹਾ ਜਿਹੜੀ ਹੈ ਜੀ ਉਹ GST ਲਊਗੀ। ਜਿਹੜੇ ਰਾਜਾਂ ਦੇ ਵਿੱਚ ਕੀਮਤਾਂ ਦਾ ਫਰਕ ਹੁੰਦਾ ਕਿ ਕਿਸੇ ਜਗ੍ਹਾ ਦੇ ਉੱਤੇ ਕੋਈ ਕੀਮਤ ਹੈ, ਕਿਸੇ ਤੇ ਕੋਈ ਕੀਮਤ ਹੈ, ਉਹ ਜਿਹੜਾ ਝੰਜਟ ਆ ਉਹ ਮੁੱਕ ਜੂਗਾ। ਹੁਣ ਇੱਕ ਜਿਹੜਾ ਜੀ ਟੈਕਸ ਹੋਣ ਦੀ ਵਜ੍ਹਾ ਕਰਕੇ ਕੀਮਤਾਂ ਵੀ ਜਿਹੜੀਆਂ ਨੇ ਉਹ ਇੱਕ ਹੋ ਜਾਣਗੀਆਂ। ਇਹਦੇ ਵਿੱਚ ਕੁਝ ਸੋਧਾਂ ਦੀ ਜਿਹੜੀ ਉਹ ਮੰਗ ਕੀਤੀ ਸੀ ਕਾਂਗਰਸ ਨੇ, ਉਹ ਸੋਧਾਂ ਜਿਹੜੀਆਂ ਜੀ ਕੁਝ ਮਨਜ਼ੂਰ ਕਰ ਲਈਆਂ ਗਈਆਂ ਨੇ, ਜਿਹਦੇ ਕਰਕੇ ਰਾਜ ਸਭਾ ਦੇ ਵਿੱਚ ਕਾਂਗਰਸ ਨੇ ਸਾਥ ਦਿੱਤਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਤੇ ਇਹ ਬਿੱਲ ਪਾਸ ਹੋ ਗਿਆ। ਕਿਉਂਕਿ ਇਹਦੇ ਵਿੱਚ ਉਂਝ ਵੈਸੇ ਇਹ ਲੋਕ ਸਭਾ ਤੋਂ ਪਹਿਲਾਂ ਹੀ ਪਾਸ ਹੈ, ਕਿਉਂਕਿ ਇਹਦੇ ਵਿੱਚ ਕੁਝ ਸੋਧਾਂ ਕੀਤੀਆਂ ਗਈਆਂ ਨੇ। ਹੁਣ ਲੋਕ ਸਭਾ ਦੇ ਵਿੱਚ ਉਹ ਲਿਆਉਣਾ ਦੁਬਾਰਾ ਜ਼ਰੂਰੀ ਆ। ਲੋਕ ਸਭਾ ਦੇ ਵਿੱਚ ਫੇਰ ਆਊਗਾ ਇਹ ਬਿੱਲ, ਉੱਥੋਂ ਜਿਹੜਾ ਜੀ ਪਾਸ ਹੋ ਕੇ ਮੁੜ ਕੇ ਇਹ ਜਿਹੜਾ ਜੀ ਕਾਨੂੰਨ ਦਾ ਰੂਪ ਧਾਰਨ ਕਰ ਲੂਗਾ। 1 ਅਪ੍ਰੈਲ ਤੋਂ ਇਹਦੇ ਲਾਗੂ ਹੋ ਜਾਣ ਦੇ ਜਿਹੜੇ ਜੀ ਉਹ ਆਸਾਰ ਨੇ। ਸੈਂਟਰ ਦੀ ਸਰਕਾਰ ਨੂੰ ਵੀ ਇਹਦਾ ਫਾਇਦਾ, ਸੂਬਿਆਂ ਨੂੰ ਵੀ ਜਿਹੜਾ ਜੀ ਇਹਦਾ ਕੁਝ ਫਾਇਦਾ ਜ਼ਰੂਰ ਪਹੁੰਚੂਗਾ। ਜਦੋਂ ਯਕਮੁਸ਼ਤ ਜਿਹੜਾ ਜੀ ਇੱਕ ਟੈਕਸ ਹੋਊਗਾ, ਥੋੜ੍ਹਾ ਜਿਹਾ ਕੰਮ ਸੌਖਾ ਰਹੂਗਾ। ਦੂਸਰਾ ਜਿਹੜੀ ਹੇਰਾ ਫੇਰੀ ਹੁੰਦੀ ਹੈ ਟੈਕਸਾਂ ਦੇ ਰੂਪ ਦੇ ਵਿੱਚ, ਉਹ ਕੁਝ ਘਟਣ ਦੇ ਆਸਾਰ ਨੇ ਜੀ। ਸੋ ਇਹਨੂੰ ਚੰਗਾ ਇੱਕ ਜਿਹੜਾ ਜੀ ਕਦਮ ਸਮਝਿਆ ਜਾ ਸਕਦਾ। ਪਰ ਇਹਦਾ ਦੂਜਾ ਪੱਖ ਇਹ ਵੀ ਆ ਕਿ ਜੇ ਇਹ ਸਾਰਾ ਕੁਝ ਬਦਲਣਾ ਸੀ ਤਾਂ ਪਹਿਲਾਂ ਕਾਂਗਰਸ ਵੀ ਇਹਦੇ ਵਾਸਤੇ ਦੋਸ਼ੀ ਆ ਕਿ ਉਹਨੇ BJP ਨੂੰ ਨਹੀਂ ਲਿਆ ਜੀ ਆਪਣੇ ਭਰੋਸੇ ਦੇ ਵਿੱਚ। ਔਰ ਮੁੜ ਕੇ BJP 2.5 ਸਾਲ ਤਕਰੀਬਨ ਹੋ ਚੱਲੇ ਸਰਕਾਰ ਨੂੰ। ਹੁਣ ਤੱਕ ਕਿੰਨੀਆਂ ਪਾਰਲੀਮੈਂਟ ਦੀਆਂ ਬੈਠਕਾਂ ਨੇ ਜੀ ਜਿਹੜੀਆਂ GST ਬਿੱਲ ਦੇ ਵਿਰੋਧ ਦੇ ਵਿੱਚ ਉੱਠ ਚੁੱਕੀਆਂ ਨੇ। ਇੰਨਾ ਸਮਾਂ ਜਿਹੜਾ ਜੀ ਉਹ ਲਾ ਦਿੱਤਾ, ਪਰ ਆਖਰ ਜਿਹੜਾ ਜੀ ਇਹ ਪਾਸ ਹੋ ਗਿਆ। ਜੀ ਜੀ ਜੀ। ਅਤੇ ਅੱਗੇ ਵਧਦੇ ਹਾਂ ਬਲਤੇਜ ਪੰਨੂ ਜੀ। ਵੀ ਬਿਜਲੀ ਘੁਟਾਲੇ ਸੰਬੰਧੀ ਆਮ ਆਦਮੀ ਪਾਰਟੀ ਨੇ ਸਫੇਦ ਪੇਪਰ ਵਾਈਟ ਪੇਪਰ ਜਾਰੀ ਕੀਤਾ। ਐਕਚੁਅਲੀ ਜੀ ਇਹ ਘੁਟਾਲੇ ਦੀ ਗੱਲ ਆਪਾਂ ਕਈ ਵਾਰੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਇੱਥੇ ਜਿਹੜੀ ਆ ਜੀ ਬਿਜਲੀ ਸਰਪਲਸ ਹੈ, ਜਾਂ ਫਿਰ ਜਿੰਨੀਆਂ ਵੀ ਗੱਲਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ, ਪਾਕਿਸਤਾਨ ਨੂੰ ਵੇਚ ਦੇਵਾਂਗੇ, ਕਿ ਕਿੱਥੇ ਦੇਣੀ ਆ, ਕੀ ਕਰਨਾ ਜੀ। ਸੋ ਇਹਦੇ ਪਿੱਛੇ ਘੁਟਾਲੇ ਤਾਂ ਕਿਤੇ ਨਾ ਕਿਤੇ ਹੈਗੇ ਨੇ ਜੀ, ਜਿਹੜੇ ਖਾਸ ਤੌਰ ਦੇ ਉੱਤੇ ਲੱਗੇ ਨੇ ਜੀ ਥਰਮਲ ਪਲਾਂਟ ਪ੍ਰਾਈਵੇਟ, ਉਹਨਾਂ ਦੇ ਨਾਲ ਸਾਈਨ ਕੀ ਕੀਤੇ ਗਏ ਨੇ ਇਹ ਜਿਹੜੇ ਆ ਜੀ ਉਹ ਸਰਕਾਰ ਦੱਸਦੀ ਨੀਗੀ। ਔਰ ਇਹਦੇ ਵਾਸਤੇ ਹੀ ਕੁਝ ਜਿਹੜਾ ਖੁਲਾਸਾ ਉਹ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਜਿਹੜੇ ਮੁਖੀ ਨੇ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੇ ਇੱਕ ਵਾਈਟ ਪੇਪਰ ਜਿਹੜਾ ਜੀ ਉਹ ਜਾਰੀ ਕੀਤਾ। ਉਹਦੇ ਵਿੱਚ ਉਹਨਾਂ ਨੇ ਜਿਹੜਾ ਜੀ ਇਹ ਦੱਸਿਆ ਹੈ ਕਿ 25 ਸਾਲਾਂ ਦੇ ਵਾਸਤੇ ਪੰਜਾਬ ਨੂੰ ਇੱਕ ਕਿਸਮ ਦੇ ਨਾਲ ਵੇਚ ਦਿੱਤਾ ਗਿਆ ਇਹਨਾਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਮਾਲਕਾਂ ਦੇ ਕੋਲੇ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਪ੍ਰਾਈਵੇਟ ਤੌਰ ਦੇ ਉੱਤੇ ਲੱਗੇ ਥਰਮਲ ਪਲਾਂਟ ਨੇ, ਸਰਕਾਰ ਦਾਅਵਾ ਕਰੀ ਜਾਂਦੀ ਹੈ ਇੱਕ ਧੇਲਾ ਵੀ ਸਰਕਾਰ ਦਾ ਨਹੀਂ ਲੱਗਿਆ, ਜਦੋਂ ਕਿ ਜਿਨ੍ਹਾਂ ਨੇ ਇਹ ਲਾਏ ਨੇ ਉਹਨਾਂ ਨੇ ਇਹ ਕਿਹਾ ਜੀ ਕਿ ਹਰ ਸਾਲ ਬਿਜਲੀ ਦੇ ਕੋਈ 1,80,000 ਯੂਨਿਟ ਜਿਹੜੇ ਆ ਜੀ ਉਹ ਸਰੈਂਡਰ ਕਰਕੇ ਨਿੱਜੀ ਕੰਪਨੀਆਂ ਨੂੰ ਜਿਹੜਾ ਜੀ ਇੰਨੀ ਵਾਧੂ ਬਿਜਲੀ ਦਾ ਉਤਪਾਦਨ ਨਾ ਕਰਨ ਦੇ ਬੇਵਜ੍ਹਾ ਭੁਗਤਾਨ ਜਿਹੜਾ ਜੀ ਉਹ ਕੀਤਾ ਜਾ ਰਿਹਾ। ਔਰ ਸਰਕਾਰ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੇ ਜਿਹੜਾ ਜੀ ਜੁਰਮਾਨੇ ਵਜੋਂ
ਜਿਹੜਾ ਜੀ ਇਸ ਖਾਤੇ ਦਾ ਬੋਝ ਜਿਹੜਾ ਉਹ ਕ੍ਰਾਸ ਸਬਸਿਡੀਆਂ ਦੇ ਰਾਹੀਂ ਰਾਜ ਦੇ ਘਰੇਲੂ ਉਦਯੋਗਿਕ ਵਪਾਰਕ ਜਿਹੜੇ ਖਪਤਕਾਰ ਨੇ ਉਹਨਾਂ ਦੇ ਉੱਤੇ ਪਾਉਣ ਦੀ ਖੇਡ ਜਿਹੜੀ ਆ ਉਹ ਖੇਡ ਦੀ ਤੁਰੀ ਆਉਂਦੀ ਆ। ਇਹ ਦੱਸਿਆ ਗਿਆ ਜੀ ਕਿ ਸੂਬਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਅੰਕੜਿਆਂ ਦੇ ਅਨੁਸਾਰ 16-17 ਦੇ ਦੌਰਾਨ ਪ੍ਰਾਈਵੇਟ ਪਾਵਰ ਪਲਾਂਟ ਤਲਵੰਡੀ ਸਾਬੋ ਤੋਂ ਕੋਈ 81.45 ਮਿਲੀਅਨ ਯੂਨਿਟ, ਰਾਜਪੁਰਾ ਤੋਂ 2464 ਮਿਲੀਅਨ ਯੂਨਿਟ, ਗੋਇੰਦਵਾਲ ਸਾਹਿਬ ਤੋਂ 2523 ਮਿਲੀਅਨ ਯੂਨਿਟ ਬਿਜਲੀ ਸਰੈਂਡਰ ਕਰਨੇ ਪੈਣਗੇ। ਔਰ ਇਹਦੇ ਤਹਿਤ ਇਹਨਾਂ ਪਲਾਂਟਾਂ ਨੂੰ 1081 ਕਰੋੜ ਰੁਪਏ, 376 ਕਰੋੜ ਰੁਪਏ ਤੇ 444 ਕਰੋੜ ਰੁਪਏ ਦੇ ਸਮਰੱਥਾ ਖਰਚਿਆਂ ਦੀ ਅਦਾਇਗੀ ਜਿਹੜੀ ਆ ਜੀ ਉਹ ਕਰਨੀ ਪੈਣੀ ਆ। 25 ਸਾਲਾਂ ਦੇ ਵਾਸਤੇ ਲੋਕਾਂ ਨੂੰ ਜਿਹੜਾ ਜੀ ਉਹ ਬੰਨ੍ਹ ਦਿੱਤਾ ਗਿਆ ਔਰ ਆਮ ਲੋਕਾਂ ਦੇ ਉੱਤੇ ਇਹਦਾ ਬੋਝ ਪੈਣਾ। ਜਿਹੜੇ ਇਹ ਜਾਰੀ ਕਰਦਿਆਂ ਹੋਇਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਸਰਕਾਰ ਸਾਲਾਨਾ 3745 ਕਰੋੜ ਰੁਪਈਆ ਫਾਲਤੂ ਜਿਹੜਾ ਜੀ ਉਹ ਪਾਣੀ ਵਾਂਗੂ ਰੋੜ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਰਾਜ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਇਹਨਾਂ ਦੇ ਉੱਤੇ ਮੁੜ ਕੇ ਗੌਰ ਕੀਤਾ ਜਾਊਗਾ ਜਿਹੜੇ ਸਮਝੌਤੇ ਇਹਨਾਂ ਨੇ ਪ੍ਰਾਈਵੇਟ ਥਰਮਲ ਪਲਾਂਟਸ ਦੇ ਨਾਲ ਕੀਤੇ ਨੇ ਜੀ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰਾਜ ਸਭਾ ਦੇ ਵਿੱਚ ਪੰਜਾਬ ਦੇ ਨਸ਼ਿਆਂ ਦਾ ਜਿਹੜਾ ਮਾਮਲਾ ਉੱਠਿਆ ਜੀ। ਇਹ KTS ਤੁਲਸੀ ਨੇ ਜੀ, ਜਿਹੜੇ ਰਾਜ ਸਭਾ ਦੇ ਮੈਂਬਰ ਨੇ, ਇਹ ਉਹਨਾਂ ਨੇ ਇਹ ਮਾਮਲਾ ਜਿਹੜਾ ਜੀ ਉਹ ਉਠਾਇਆ ਔਰ ਇਹ ਮਾਮਲੇ ਦੇ ਉੱਤੇ ਉਹਨਾਂ ਨੇ ਇੱਕ ਫਿਕਰਮੰਦੀ ਜਿਹੜੀ ਆ ਜੀ ਉਹ ਜਾਰੀ ਕੀਤੀ। ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਨਾਲ ਸੰਬੰਧਿਤ ਕੇਸਾਂ ਦੀ ਗਿਣਤੀ ਬੜੀ ਜ਼ਿਆਦਾ। ਉਹਨਾਂ ਨੇ ਇਹ ਕਿਹਾ ਕਿ ਦੇਸ਼ ਦੇ ਸਿਖਰਲੇ 15 ਜ਼ਿਲ੍ਹਿਆਂ ਦੇ ਵਿੱਚੋਂ ਜਿੱਥੇ ਜ਼ਿਆਦਾ ਨਸ਼ਿਆਂ ਦੇ ਸੰਬੰਧੀ ਕੇਸ ਦਰਜ ਹੁੰਦੇ ਨੇ, ਸਿਰਫ 13 ਜਿਹੜੇ ਨੇ ਜੀ ਉਹ ਪੰਜਾਬ ਦੇ ਨੇ। ਟੋਟਲ 15 ਨੇ ਮੁਲਕ ਦੇ, 13 ਪੰਜਾਬ ਦੇ ਨੇ। ਉਹਨਾਂ ਨੇ ਕਿਹਾ ਕਿ ਰਾਜ ਦੇ ਵਿੱਚ ਨਸ਼ਿਆਂ ਦੇ ਰੋਜ਼ਾਨਾ ਤਕਰੀਬਨ 40 ਕੇਸ ਜਿਹੜੇ ਆ ਜੀ ਉਹ ਦਰਜ ਹੁੰਦੇ ਆ, ਜਿਹੜੇ ਕਿ ਸਮੁੱਚੇ ਦੇਸ਼ ਦੇ ਵਿੱਚ ਦਰਜ ਹੋਣ ਵਾਲੇ ਕੇਸਾਂ ਦਾ ਅੱਧ ਬਣਦਾ ਜੀ। ਔਰ ਉਹਨਾਂ ਨੇ ਪੁੱਛਿਆ ਕਿ ਇਹ ਜਿਹੜੀ ਮਾੜੀ ਸਥਿਤੀ ਆ, ਚਿੰਤਾ ਵਾਲੀ ਸਥਿਤੀ ਆ, ਇਹਦੇ ਨਾਲ ਨਜਿੱਠਣ ਦੇ ਵਾਸਤੇ ਕੇਂਦਰ ਦੀ ਸਰਕਾਰ ਨੇ ਕਿਹੜੇ ਗੰਭੀਰ ਕਦਮ ਜਿਹੜੇ ਆ ਜੀ ਉਹ ਚੁੱਕੇ ਆ। ਜਿਹੜੇ ਗ੍ਰਹਿ ਰਾਜ ਮੰਤਰੀ ਨੇ ਕਿਰਨ ਰਿਜੀਜੂ, ਉਹਨਾਂ ਨੇ ਇਹ ਕਿਹਾ ਜੀ ਕਿ ਗ੍ਰਹਿ ਮੰਤਰਾਲਾ ਲਗਾਤਾਰ ਰਾਜ ਸਰਕਾਰ ਦੇ ਸੰਪਰਕ ਦੇ ਵਿੱਚ ਹੈ। ਇੰਨਾ ਕੁ ਉਹਨਾਂ ਨੇ ਜਿਹੜਾ ਜੀ ਉਹ ਜਵਾਬ ਦਿੱਤਾ। ਸੰਪਰਕ ਕਰਕੇ ਫਿਰ ਕੀ ਕਰ ਰਿਹਾ ਇਹਦਾ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ। ਇਹਦੇ ਵਿੱਚ ਸ਼ਾਮਲ ਹੁੰਦੇ ਆ ਜਿਹੜੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜਾ ਨਸ਼ਾ ਤਸਕਰੀ ਦੇ ਵਿੱਚ ਫੜੇ ਗਏ ਜਗਦੀਸ਼ ਭੋਲਾ ਜਿਹੜਾ ਸੀਗਾ ਜੀ, ਉਹਨੇ ਵੀ 3 ਮੰਤਰੀਆਂ ਦੇ ਨਾਮ ਜਿਹੜੇ ਲਏ ਸੀਗੇ, ਪਰ ਇਸ ਮਾਮਲੇ ਤੇ ਕੁਝ ਨਹੀਂ ਕੀਤਾ ਗਿਆ। ਜਿਹੜੇ KTS ਤੁਲਸੀ ਨੇ, ਉਹਨਾਂ ਨੇ ਵੀ ਇਹ ਮਾਮਲਾ ਜਿਹੜਾ ਜੀ ਚੁੱਕਿਆ ਕਿ ਇੱਕ ਮੰਤਰੀ ਦਾ ਨਾਮ ਸਿੱਧਮ ਸਿੱਧਾ ਨਸ਼ਿਆਂ ਦੇ ਵਿੱਚ ਜਿਹੜਾ ਜੀ ਉਹ ਬੋਲਦਾ, ਪਰ ਜਿਹੜੀ ਸਰਕਾਰ ਸੀ ਜੀ ਕੇਂਦਰ ਦੀ, ਉਹਨੇ ਕੋਈ ਵੀ ਤਸੱਲੀ ਬਖਸ਼ ਇਹਦਾ ਜਵਾਬ ਜਿਹੜਾ ਉਹ ਨਹੀਂ ਦਿੱਤਾ। KTS ਤੁਲਸੀ ਹੁਰੀ ਜਿਹੜੇ ਨੇ ਜੀ ਉਹ ਨਾਮਜ਼ਦ ਮੈਂਬਰ ਨੇ ਔਰ ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਜੀ ਕਿ ਕਿਹੜੀ ਪਾਰਟੀ ਦੇ ਨਾਲ ਉਹ ਸੰਬੰਧਿਤ ਨੇ। ਨਾਮਜ਼ਦ ਉਹਨਾਂ ਨੂੰ ਜਿਹੜਾ ਜੀ BJP ਨੇ ਕੀਤਾ। ਸੋ ਜੇ ਉਹਨਾਂ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਤਾਂ ਇਹਦਾ ਕੋਈ ਵੀ ਜਵਾਬ ਨਹੀਂ ਆਇਆ। ਹਾਂ, ਇੰਨਾ ਜ਼ਰੂਰ ਹੈ ਕਿ ਇਹਨਾਂ 2 ਮੈਂਬਰਾਂ ਨੇ ਇਹ ਗੱਲ ਆਖੀ ਹੈ ਕਿ ਇਹਦੀ CBI ਜਾਂਚ ਜਿਹੜੀ ਆ ਜੀ ਉਹ ਹੋਣੀ ਚਾਹੀਦੀ ਆ। ਇਸ ਸਾਰੇ ਤਸਕਰੀ ਦੀ, ਖਾਸ ਤੌਰ ਦੇ ਉੱਤੇ ਭੋਲਾ ਗਰੁੱਪ ਦੀ ਜਿਹੜੀ ਤਸਕਰੀ ਆ ਉਹਦੀ ਉਹਨਾਂ ਨੇ CBI ਜਾਂਚ ਦੀ ਮੰਗ ਕੀਤੀ ਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਵਾਂ, ਇੱਕ ਵਾਰੀ ਫਿਰ ਦੱਸ ਦਵਾਂ ਜੀ ਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੁੰਦੇ ਸਨ ਤਾਂ ਉਦੋਂ ਉਹਨਾਂ ਨੇ ਇਹ ਮਾਮਲਾ ਚੁੱਕਿਆ ਸੀਗਾ ਕਿ CBI ਜਾਂਚ ਹੋਣੀ ਚਾਹੀਦੀ ਆ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀਗਾ ਕਿ CBI ਦੀ ਜਾਂਚ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਹੁਣ ਇਹਦੇ ਉੱਤੇ ਅਜੇ ਕੋਈ ਰਿਐਕਸ਼ਨ ਜਿਹੜਾ ਜੀ ਉਹ ਸੱਤਾਧਾਰੀ ਧਿਰ ਦੇ ਵੱਲੋਂ ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਜਿਹੜਾ ਜੀ ਉਹ ਨਹੀਂ ਆਇਆ CBI ਜਾਂਚ ਵਾਲੇ ਮਸਲੇ ਨੂੰ ਲੈ ਕੇ। ਜੀ ਜੀ ਅੱਗੇ ਵਧਦੇ ਹਾਂ। ਕਸ਼ਮੀਰ ਵਾਦੀ ਮੁੜ ਹਿੰਸਾ ਦੀ ਚਪੇਟ 'ਚ। ਐਕਚੁਅਲੀ ਜੀ ਆਪਾਂ ਅੱਗੇ ਵੀ ਇੱਕ ਦਿਨ ਗੱਲ ਸਾਂਝੀ ਕੀਤੀ ਸੀ, ਹਿੰਸਾ ਦੇ ਵਿੱਚੋਂ ਨਿਕਲੀ ਨਹੀਂ ਆਬਾਦੀ ਅਜੇ। ਹਾਂ, ਇੰਨਾ ਜ਼ਰੂਰ ਹੈ ਕਿ ਕਰਫਿਊ ਜਿਹੜਾ ਜੀ ਉਹ ਥਾਂ ਥਾਂ ਦੇ ਉੱਤੇ ਲਾ ਕੇ ਜਿਹੜਾ ਉਹ ਸ਼ਾਂਤ ਦੱਸਣ ਦੇ ਕਰਨ ਦੇ ਜਿਹੜੇ ਆ ਉਹ ਯਤਨ ਕੀਤੇ ਜਾ ਰਹੇ ਨੇ। ਜਦੋਂ ਕਰਫਿਊ ਲਾਇਆ ਗਿਆ ਤਾਂ ਦੁਬਾਰਾ ਹਿੰਸਾ ਜਿਹੜੀ ਆ ਜੀ ਫੇਰ ਭੜਕ ਪਈ ਆ। ਹਸਪਤਾਲ ਦੇ ਬਾਹਰ ਪੈਲਟ ਗਨ ਦੀ ਵਰਤੋਂ ਜਿਹੜੀ ਉਹ ਕੀਤੀ ਗਈ ਆ। ਇਹਦੇ ਇੱਕ ਨੌਜਵਾਨ ਦੀ ਜਿਹੜੀ ਆ ਜੀ ਉਹ ਮੌਤ ਹੋ ਗਈ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਜੀ ਉਹ 51 ਨੂੰ ਅੱਪੜ ਗਈ ਆ। ਸ਼ਾਂਤੀ ਬਣਾਈ ਰੱਖਣ ਦੇ ਵਾਸਤੇ ਬਹੁਤੇ ਥਾਵਾਂ ਦੇ ਉੱਤੇ ਕਰਫਿਊ ਜਿਹੜਾ ਜੀ ਉਹ ਫੇਰ ਲਾ ਦਿੱਤਾ ਗਿਆ। ਛੱਤਾ ਬਲ ਦੇ ਵਸਨੀਕ ਰਿਆਜ਼ ਅਹਿਮਦ ਨੂੰ ਸੁਰੱਖਿਆ ਬਲਾਂ ਨੇ ਕਥਿਤ ਤੌਰ ਦੇ ਉੱਤੇ ਜਿਹੜਾ ਜੀ ਉਹ ਮਾਰ ਦਿੱਤਾ ਸੀਗਾ। ਇਸ ਮਾਮਲੇ ਦੇ ਉੱਤੇ
ਅਣਪਛਾਤੇ ਸੁਰੱਖਿਆ ਫੋਰਸਾਂ ਦੇ ਖਿਲਾਫ ਜਿਹੜਾ ਜੀ ਉਹ ਪਰਚਾ ਦਰਜ ਹੋਇਆ ਕਤਲ ਦਾ। ਜਿਹੜੀ ਇਹ ਹਿੰਸਾ ਹੈ ਜੀ ਉਹ ਨਿਰੰਤਰ ਜਾਰੀ ਹੈ। ਇਹ ਪਤਾ ਲੱਗਾ ਜੀ ਕਿ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਉਹਦੇ ਜਿਹੜੀ ਬੋਡੀ ਸੀ ਉਹਦੇ ਅੰਦਰ ਛਰੇ ਸਨ, ਜਿਹੜੇ ਪੈਲਟ ਗਨ ਦੇ ਸਨ ਜੀ। ਜਦੋਂ ਉਹਦੀ ਡੈੱਡ ਬੋਡੀ ਮਿਲੀ ਆ ਤਾਂ ਉਸ ਤੋਂ ਬਾਅਦ ਪ੍ਰਦਰਸ਼ਨ ਜਿਹੜੇ ਜੀ ਫੇਰ ਹੋਣ ਲੱਗੇ ਸ਼੍ਰੀਨਗਰ ਦੇ ਪੁਰਾਣੇ ਇਲਾਕਿਆਂ ਦੇ ਵਿੱਚ, ਬਟਮਾਲੂ, ਸ਼ਹੀਦਗੰਜ, ਸ਼ੌਰਾ, ਜ਼ੱਦੀਵਲ, ਕਾਮਰਵਾੜੀ, ਬੈਮਨਾ, ਇੱਥੇ ਸਾਰੇ ਜਗ੍ਹਾ ਦੇ ਉੱਤੇ ਕਰਫਿਊ ਜਿਹੜਾ ਜੀ ਉਹ ਲਾ ਦਿੱਤਾ ਗਿਆ ਜੀ। ਸਵਾਲਾਂ ਦਾ ਸਵਾਲ ਇਹ ਆ ਕਿ ਜੰਮੂ ਕਸ਼ਮੀਰ ਦੀ ਸਰਕਾਰ ਜਿਹੜੀ ਆ ਜੀ ਇਸ ਮਸਲੇ ਦੇ ਉੱਤੇ ਕੀ ਕਰ ਰਹੀ ਆ? ਸ਼ਾਇਦ ਤਮਾਸ਼ਾ ਵੇਖ ਰਹੀ ਆ। ਜੇ ਉੱਥੇ ਕਿਤੇ ਜਿਹੜੀ ਬੀਜੇਪੀ ਦੇ ਸਹਿਯੋਗ ਵਾਲੀ ਸਰਕਾਰ ਨਾ ਹੁੰਦੀ ਤਾਂ ਕਦੋਂ ਦੀ ਸਰਕਾਰ ਜਿਹੜੀ ਸੀ ਉਹ ਕੇਂਦਰ ਵਾਲੀ ਸਰਕਾਰ ਨੇ ਲਾਂਭੇ ਕਰ ਦੇਣੀ ਸੀਗੀ। ਪਰ ਉਹਨੂੰ ਕੁਝ ਵੀ ਜਿਹੜਾ ਜੀ ਉਹ ਪੁੱਛਿਆ ਨਹੀਂ ਜਾ ਰਿਹਾ, ਕੁਝ ਵੀ ਦੱਸਿਆ ਨਹੀਂ ਜਾ ਰਿਹਾ। ਇੱਕ ਮੁੱਦੇ ਦੇ ਉੱਤੇ, ਇੱਕ ਜਿਹੜੀ ਵੀਡੀਓ ਦੇ ਮੁੱਦੇ ਦੇ ਉੱਤੇ ਇਕਜੁੱਟਤਾ ਵਿਖਾਉਣ ਵਾਲੇ ਰਾਜ ਸਭਾ ਤੇ ਲੋਕ ਸਭਾ ਜਿਹੜੀ ਹੈ ਜੀ ਉਹ ਇਸ ਮਸਲੇ ਦੇ ਉੱਤੇ ਮੂੰਹ 'ਚ ਘੁੰਗਣੀਆਂ ਪਤਾ ਨਹੀਂ ਕਿਉਂ ਪਾਈ ਬੈਠੀ ਹੈ ਜੀ। ਜੀ ਆਪਾਂ ਜਿਹੜੀ ਵੀਡੀਓ ਵਾਲੇ ਨੂੰ ਗੱਲ ਕਰਕੇ ਲੈਂਦੇ, ਭਗਵੰਤ ਮਾਨ ਹੋਣਾ ਦੀ ਜਿਹੜੇ ਵਿਰੁੱਧ ਜਾਂਚ ਲਈ ਕਮੇਟੀ ਉਹਨਾਂ ਨੇ ਹੋਰ ਸਮਾਂ ਮੰਗਿਆ ਆ, ਕਿਸ ਚੀਜ਼ ਦਾ ਇਹਨਾਂ ਨੂੰ ਇੰਤਜ਼ਾਰ ਆ? ਕਹਿੰਦੇ ਜੀ ਜਿਹੜੇ ਰਾਹ ਵੇਖਣੇ ਆ ਜਿਨ੍ਹਾਂ ਦੇ ਰਾਹੀਂ ਉਹ ਵੀਡੀਓ ਬਣਾ ਕੇ ਗਏ ਸੀ ਉਹਨਾਂ ਰਾਹਾਂ ਦੇ ਉੱਤੇ ਤਾਂ ਰੋਜ਼ ਆਉਂਦੇ ਨੇ ਇਹ ਮੈਂਬਰ ਪਾਰਲੀਮੈਂਟ। ਐਕਚੁਅਲੀ ਇਹ ਇੱਕ ਟੈਕਨੀਕਲ ਤਰੀਕਾ ਜਿਹੜਾ ਜੀ ਉਹ ਅਪਣਾਇਆ ਗਿਆ। ਮੁਸ਼ਕਲ ਇਹ ਆ ਕਿ 9 ਮੈਂਬਰੀ ਜਿਹੜੀ ਕਮੇਟੀ ਆ ਇਹ ਪਾਰਟੀ ਪਈ ਆ ਆਪਸ ਦੇ ਵਿੱਚ, 6 ਜਾਣੇ ਇੱਕ ਪਾਸੇ ਨੇ, 3 ਜਾਣੇ ਇੱਕ ਪਾਸੇ ਨੇ। ਪਰ ਇਹ ਫੈਸਲਾ ਬਹੁਤ ਸੰਮਤੀ ਦੇ ਨਾਲ ਨਹੀਂ ਹੋਣਾ ਕਿ ਕਿੰਨੇ ਮੈਂਬਰ ਨੇ। ਫੈਸਲਾ ਕਰਨ ਦਾ ਹੱਕ ਜਿਹੜਾ ਜੀ ਉਹ ਚੇਅਰਮੈਨ ਨੂੰ ਆ। ਉਹ ਇਕੱਲਾ ਜੇ ਫੈਸਲਾ ਕਰ ਲੈਂਦਾ, ਮੰਨ ਲਓ ਕੋਈ ਸਖਤ ਫੈਸਲਾ ਲੈ ਲੈਂਦਾ, ਕਮੇਟੀ ਬਾਹਰ ਆ ਕੇ ਕੁਝ ਬੋਲਦੀ ਆ, ਬਾਕੀ ਜਿਹੜੇ ਮੈਂਬਰ ਨੇ ਉਹ ਬੋਲਦੇ ਨੇ, ਤਾਂ ਫਿਰ ਇਹ ਹਾਲਤ ਪਤਲੀ ਹੋ ਜੂਗੀ ਜਿਹੜੀ ਕਮੇਟੀ ਦੀ ਤੇ ਸਰਕਾਰ ਦੀ। ਕੀਤਾ ਇਹ ਗਿਆ ਜੀ ਕਿ 2 ਹਫ਼ਤੇ ਦਾ ਸਮਾਂ ਵਧਾ ਦਿੱਤਾ ਗਿਆ, 12 ਤਰੀਕ ਤੱਕ ਸੈਸ਼ਨ ਚੱਲਣਾ। 12 ਤਰੀਕ ਤੱਕ ਤਾਂ ਪਾਸੇ ਕਰ ਦਿੱਤਾ ਗਿਆ ਭਗਵੰਤ ਮਾਨ ਹੋਰਾਂ ਨੂੰ, ਇਹ ਕਿਹਾ ਗਿਆ ਕਿ ਉਹ ਸੈਸ਼ਨ ਦੇ ਵਿੱਚ ਨਾ ਆਉਣ। ਅੱਛਾ, ਜਦੋਂ ਨਵੰਬਰ ਦੇ ਵਿੱਚ ਅਗਲਾ ਸੈਸ਼ਨ ਜਿਹੜਾ ਜੀ ਸ਼ੁਰੂ ਹੋਊਗਾ ਤਾਂ ਉਦੋਂ ਇਹ ਕਮੇਟੀ ਫੇਰ ਪੇਸ਼ ਹੋਊਗੀ। ਇਹ ਕਹੂਗੀ ਕਿ ਉਹਨੂੰ ਸਮਾਂ ਹੋਰ ਚਾਹੀਦਾ। ਉਸ ਸੈਸ਼ਨ ਤੋਂ ਵੀ ਭਗਵੰਤ ਮਾਨ ਹੋਰਾਂ ਨੂੰ ਜਿਹੜਾ ਜੀ ਉਹ ਰੋਕਿਆ ਜਾਊਗਾ। ਇਹ ਇਸ ਕਰਕੇ ਜਿਹੜਾ ਜੀ ਇਹ ਤਰੀਕਾ ਅਪਣਾਇਆ ਗਿਆ ਕਿ ਉਹ ਨਾ ਲੋਕ ਸਭਾ ਦੇ ਵਿੱਚ ਆਉਣ, ਨਾ ਪੰਜਾਬ ਦੇ ਮੁੱਦੇ ਜਿਹੜੇ ਨੇ ਉਹ ਉਠਾਉਣ, ਕਿਉਂਕਿ ਜਗ੍ਹਾ ਜਗ੍ਹਾ ਦੇ ਉੱਤੇ ਉਹ ਕਵਿਤਾ ਸੁਣਾ ਕੇ ਜਾਂ ਗੱਲ ਕਰਕੇ ਕਿਰਕਰੀ ਤਾਂ ਜਿਹੜੀ ਹੈ ਜੀ ਉਹ ਕੇਂਦਰ ਦੀ ਸਰਕਾਰ ਦੀ ਜਾਂ ਪੰਜਾਬ ਸਰਕਾਰ ਦੀ ਲਗਾਤਾਰ ਕਰਦੇ ਰਹੇ ਨੇ। ਸ਼ਾਇਦ ਉਹੀ ਬਰਦਾਸ਼ਤ ਜਿਹੜੀ ਆ ਜੀ ਉਹ ਨਹੀਂ ਹੋਈ, ਜਿਹਦੇ ਕਰਕੇ ਇਹ ਰਾਹ ਜਿਹੜਾ ਜੀ ਉਹ ਕਮੇਟੀ ਵਾਲਾ ਚੁਣਿਆ ਗਿਆ। ਜਦੋਂ ਸਾਹਮਣੇ ਪੇਸ਼ ਹੋਏ ਸਨ ਭਗਵੰਤ ਮਾਨ ਹੋਰੀ ਤਾਂ ਉਹਨਾਂ ਨੂੰ ਇਹ ਕਿਹਾ ਗਿਆ ਸੀਗਾ ਜੀ ਪਰਸੋਂ ਕਿ ਤੁਸੀਂ ਚੇਂਜ ਕਰਕੇ ਲਿਆਓ, ਪ੍ਰਧਾਨ ਮੰਤਰੀ ਵਾਲੀ ਜਿਹੜੀ ਗੱਲ ਹੈ ਜੀ ਵਿੱਚੋਂ ਕੱਢ ਦਿਓ, ਪ੍ਰਧਾਨ ਮੰਤਰੀ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਵੇ। ਉਹ ਚੇਂਜ ਕਰਕੇ ਲੈ ਗਏ, ਪਰ ਸਿਰਫ ਤਰੀਕ ਉਹਨਾਂ ਦੇ ਲੈਟਰ ਦੇ ਉੱਤੇ ਤਰੀਕ ਚੇਂਜ ਕਰਤੀ ਕਿ ਪਿਛਲੀ ਤਰੀਕ ਆ ਸੀ, ਨਵੀਂ ਆ। ਉਹਨਾਂ ਦਾ ਇਹ ਕਹਿਣਾ ਹੈ ਕਿ ਮੈਂ ਉਹਨੂੰ ਬਦਲਣ ਦੇ ਵਾਸਤੇ ਤਿਆਰ ਨਹੀਂ। ISI ਦੇ ਆਫੀਸਰ ਜਿਹੜੇ ਸੀਗੇ ਜੀ ਉਹਨਾਂ ਨੂੰ ਪਠਾਨਕੋਟ 에ਅਰ ਬੇਸ ਦੇ ਉੱਤੇ ਕਿਉਂ ਘੁਮਾਇਆ ਗਿਆ ਲਿਆ ਕੇ, ਇਸ ਕਰਕੇ ਪ੍ਰਧਾਨ ਮੰਤਰੀ ਤੋਂ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ। ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ ਪੰਨੂ ਜੀ ਵੀ ਜਿਹੜੇ ਸ਼ਰਾਬ ਦੇ ਠੇਕੇਦਾਰ ਆ ਡਿਫਾਲਟਰ ਹੋਣ ਲੱਗੇ ਪੰਜਾਬ ਦੇ। ਐਕਚੁਅਲੀ ਜੀ ਇਹ ਮੋਨੋਪੋਲੀ ਜਿਹੜੀ ਆ ਉਹ ਕਾਇਮ ਕਰ ਦਿੱਤੀ ਗਈ ਆ ਕੁਝ ਧੜਿਆਂ ਦੀ, ਔਰ ਵੈਸੇ ਇਹ ਕੋਈ ਐਡੀ ਦੁੱਖ ਵਾਲੀ ਗੱਲ ਵੀ ਨਹੀਂ ਹੈਗੀ ਕਿ ਡਿਫਾਲਟਰ ਜਿਹੜੇ ਆ ਉਹ ਹੋਣ ਲੱਗੇ ਆ। ਇਹੀ ਬਿਜ਼ਨਸ ਤਾਂ ਪੰਜਾਬ ਨੂੰ ਲੈ ਕੇ ਬਹਿਣ ਡਿਆ। ਐਤਕੀ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਉਹ ਡਿਫਾਲਟਰ ਜਿਹੜੇ ਹੋਣ ਲੱਗੇ ਨੇ। ਨਜਾਇਜ਼ ਸ਼ਰਾਬ ਦਾ ਕਾਰੋਬਾਰ ਜਿਹੜਾ ਜੀ ਉਹ ਫੈਲਣ ਲੱਗਿਆ। ਬਠਿੰਡਾ ਜ਼ਿਲ੍ਹੇ ਦੇ ਵਿੱਚ ਸ਼ਰਾਬ ਦਾ ਪੂਰਾ ਕਾਰੋਬਾਰ ਇੱਕ ਤਿੱਕੜੀ ਦੇ ਹਵਾਲੇ ਜਿਹੜਾ ਜੀ ਉਹ ਕਰਨਾ ਰਾਸ ਨਹੀਂ ਆਇਆ। ਕਰ ਤੇ ਆਬਕਾਰੀ ਜਿਹੜੇ ਮਹਿਕਮੇ ਦੇ ਅਫਸਰ ਨੇ ਉਹ ਬੜੇ ਕਸੂਤੇ ਫਸ ਗਏ ਨੇ। ਪੰਜਾਬ ਸਰਕਾਰ ਨੇ ਬਠਿੰਡਾ ਜ਼ਿਲ੍ਹੇ ਦੇ 513 ਜਿਹੜੇ ਠੇਕੇ ਨੇ ਉਹ 3 ਜਾਣਿਆਂ ਦੇ ਹਵਾਲੇ ਕੀਤੇ ਸੀਗੇ। ਬਾਕੀ ਸਾਰੇ ਠੇਕੇਦਾਰ ਆਊਟ ਕਰ ਦਿੱਤੇ ਗਏ ਸੀਗੇ। ਸ਼ਰਾਬ ਦਾ ਸਾਰਾ ਕਾਰੋਬਾਰ ਗਗਨ ਵਾਈਨ, ਏਕਮ ਵਾਈਨ ਤੇ ਐਡਵਾਂਸ ਵਾਈਨ ਦੇ ਕੋਲੇ ਜਿਹੜਾ ਜੀ ਉਹ ਹੈਗਾ। ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹ ਠੇਕੇਦਾਰ ਕੋਈ 5 ਕਰੋੜ ਤੇ 90 ਲੱਖ ਰੁਪਏ ਦੇ ਡਿਫਾਲਟਰ ਹੋ ਗਏ ਨੇ। ਜੂਨ ਮਹੀਨੇ ਦੇ ਵਿੱਚ ਦੀ ਜਿਹੜੀ ਕਿਸ਼ਤ ਸੀਗੀ 15 ਜੁਲਾਈ ਤੱਕ ਭਰਨ ਦੇ ਵਿੱਚ ਇਹ ਫੇਲ ਰਹੇ ਨੇ। ਜੁਲਾਈ ਦੇ ਕਰੀਬ 13 ਕਰੋੜ ਰੁਪਏ ਦੀ ਕਿਸ਼ਤ ਜਿਹੜੀ ਆ ਜੀ ਹੁਣ ਹੋਰ ਜੁੜ ਗਈ ਆ, ਔਰ ਮਹਿਕਮੇ ਦੇ ਅਫਸਰ ਮੁਸੀਬਤ ਦੇ ਵਿੱਚ ਨੇ ਕਿਉਂਕਿ ਇਹਨਾਂ ਦੇ ਠੇਕੇਦਾਰਾਂ ਤੋਂ 15 ਅਗਸਤ ਤੱਕ ਪੁਰਾਣੇ ਬਕਾਏ ਸਣੇ 19 ਕਰੋੜ ਰੁਪਏ ਦੀ ਕਿਸ਼ਤ ਜਿਹੜੀ ਆ ਜੀ ਉਹ ਲੈਣੀ ਆ। ਇਹਨਾਂ ਠੇਕੇਦਾਰਾਂ ਦੇ ਵੱਲੋਂ ਮਹੀਨੇਵਾਰ ਲਾਇਸੈਂਸ ਫੀਸ ਵੀ ਨਹੀਂ ਜਿਹੜੀ ਜੀ ਉਹ ਤਾਰੀ ਜਾ ਰਹੀ। ਉਹ ਇਹ ਕਹਿੰਦੇ ਨੇ ਕਿ ਸਾਨੂੰ ਜਿਹੜਾ ਜੀ ਤਬਾਹ ਕਰ ਦਿੱਤਾ ਗਿਆ। ਐਤਕੀ ਜਿਹੜਾ ਜੀ ਥੋੜੀ ਜਿਹੀ ਵੇਖਣ ਵਾਲੀ ਗੱਲ ਇਹ ਵੀ ਰਹੂਗੀ ਕਿ ਚੋਣਾਂ ਦਾ ਵਰ੍ਹਾ ਆ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਅੰਦਰ ਖਾਤੇ ਜਿਹੜੀਆਂ ਪੰਚਾਇਤਾਂ ਨੇ
ਉਹ ਕਮਰ ਕੱਸੇ ਕੱਸੀ ਫਿਰਦੀਆਂ ਨੇ ਕਿ ਇਸ ਵਾਰੀ ਉਹ ਠੇਕਿਆਂ ਦੇ ਵਿਰੋਧ ਦੇ ਵਿੱਚ ਮਤੇ ਜਿਹੜਾ ਜੀ ਉਹ ਪਾਉਣਗੀਆਂ। ਆਈ ਥਿੰਕ ਸਾਰਿਆਂ ਨੂੰ ਜਿਹੜਾ ਜੀ ਉਹ ਰਲ ਕੇ ਇਹ ਚੀਜ਼ ਪ੍ਰਮੋਟ ਕਰਨੀ ਚਾਹੀਦੀ ਹੈ ਇੱਥੇ ਕਿ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਥਾਪੜਾ ਦਿਓ, ਉਹਨਾਂ ਨੂੰ ਥਾਪੀ ਦਿਓ ਕਿ ਅਖੀਰਲੇ ਵਰੇ ਹੀ ਸਹੀ ਤੁਸੀਂ ਕਮ ਸੇ ਕਮ ਆਹ ਜਿਹੜਾ ਜੀ ਚੱਜ ਦਾ ਕੰਮ ਕਰ ਦਿਓ, ਪਾਓ ਵੱਧ ਤੋਂ ਵੱਧ ਜਿੰਨੇ ਮਤੇ ਜਿਹੜੇ ਆ ਜੀ ਹੋ ਸਕਦੇ ਠੇਕਿਆਂ ਦੇ ਵਿਰੋਧ ਦੇ ਵਿੱਚ ਕਿੰਨੇ ਕੁ ਮਤੇ ਜਿਹੜੇ ਨੇ ਜੀ ਉਹ ਰੱਦ ਹੋ ਜਾਣਗੇ। ਸੋ ਇਹ ਜਿਹੜਾ ਕਾਰੋਬਾਰ ਆ ਜੀ, ਕਿਉਂਕਿ ਇੱਕ ਪਾਸੇ ਤਾਂ ਤੁਸੀਂ ਕੁਝ ਗੱਲਾਂ ਕਰਦੇ ਹੋ, ਦੂਜੇ ਪਾਸੇ ਹਰ ਜਗ੍ਹਾ ਦੇ ਉੱਤੇ ਠੇਕਾ ਜਿਹੜਾ ਜੀ ਉਹ ਖੁੱਲ ਗਿਆ। ਇੱਥੇ ਸਾਡੇ ਰਜਿੰਦਰਾ ਹਸਪੀਟਲ ਆ ਜੀ, ਬਾਹਰ ਦਵਾਈਆਂ ਦੀਆਂ ਦੁਕਾਨਾਂ ਨੇ ਚਾਰ ਚਫੇਰੇ, ਉਹ ਦੁਕਾਨਾਂ ਛੋਟੀਆਂ ਛੋਟੀਆਂ ਨੇ ਤੇ ਸਭ ਤੋਂ ਵੱਡਾ ਠੇਕਾ ਤੇ ਹਫ਼ਤਾ ਜਿਹੜਾ ਜੀ ਉੱਥੇ ਖੋਲ ਦਿੱਤਾ ਗਿਆ ਵੀ ਜੇ ਦਵਾ ਨਹੀਂ ਕੰਮ ਕਰਦੀ ਤੇ ਫਿਰ ਦਾਰੂ ਹੈਗੀ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਲਵਿੰਦਰ ਸਿੰਘ ਨੂੰ ਸੰਮਨ ਜਾਰੀ ਹੋਏ ਨੇ। ਇਹ ਬਹੁਤ ਚਰਚਿਤ ਹੈ ਜੀ ਆਫੀਸਰ ਸਲਵਿੰਦਰ ਸਿੰਘ, ਜਿਹੜਾ ਜਿਨਸੀ ਸ਼ੋਸ਼ਣ ਦੀ ਜਿਹੜੀ ਕਮੇਟੀ ਬਣੀ ਸੀਗੀ, ਜਿਹੜੇ 5 ਮਹਿਲਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਲਾਏ ਗਏ ਜਿਹੜੇ ਦੋਸ਼ਾਂ ਸੰਬੰਧੀ ਕਈ ਮਹੀਨਿਆਂ ਤੋਂ ਬਾਅਦ ਹੁਣ ਜਿਹੜਾ ਜੀ ਇਹ ਬਹੁਤ ਚਰਚਿਤ ਅਫਸਰ ਸਲਵਿੰਦਰ ਸਿੰਘ ਨੂੰ ਸੰਮਨ ਜਿਹੜਾ ਜੀ ਉਹ ਜਾਰੀ ਕੀਤਾ ਗਿਆ। IG ਗੁਰਪ੍ਰੀਤ ਦਿਓ ਹੋਰਾਂ ਦੇ ਅਗਵਾਈ ਵਿਚਲੀ ਜਿਹੜੀ ਕਮੇਟੀ ਆ ਉਹਦੇ ਸਾਹਮਣੇ 5 ਅਗਸਤ ਨੂੰ ਇਹਨੂੰ ਪੇਸ਼ ਹੋਣ ਦੇ ਵਾਸਤੇ ਭਲਕੇ ਜਿਹੜਾ ਜੀ ਉਹ ਆਖਿਆ ਗਿਆ। ਇਹ ਜਿਹੜੇ ਆ ਜੀ ਸੰਮਨ ਉਦੋਂ ਜਾਰੀ ਕੀਤੇ ਗਏ ਨੇ ਜਦੋਂ ਕਥਿਤ ਰੂਪ ਦੇ ਵਿੱਚ ਪੀੜਤ ਜਿਹੜੀ ਮੁਲਾਜ਼ਮਾਂ ਨੇ ਆਪਣੀ ਸ਼ਿਕਾਇਤ ਦੇ ਉੱਤੇ ਉਹ ਕਾਇਮ ਰਹੀਆਂ ਨੇ ਜੀ, ਔਰ ਉਹਨਾਂ ਨੇ ਪਿਛਲੇ ਮਹੀਨੇ ਕਮੇਟੀ ਅੱਗੇ ਪੇਸ਼ ਹੋ ਕੇ ਆਪਣੇ ਵੱਲੋਂ ਲਾਏ ਗਏ ਦੋਸ਼ਾਂ ਨੂੰ ਲਿਖਤੀ ਬਿਆਨਾਂ ਦੇ ਰਾਹੀਂ ਜਿਹੜਾ ਜੀ ਉਹ ਦੁਹਰਾਇਆ। ਔਰ ਇਹਨਾਂ ਜਿਹੜੀਆਂ ਇਹ ਲੜਕੀਆਂ ਜਿਹੜੀਆਂ ਸਿਪਾਹੀ ਨੇ ਉਹਨਾਂ ਨੇ ਇਹ ਦੋਸ਼ ਜਿਹੜੇ ਲਾਏ ਸੀਗੇ ਕਿ ਉਹਨਾਂ ਦਾ ਜਿਨਸੀ ਸ਼ੋਸ਼ਣ ਜਿਹੜਾ ਜੀ ਸਲਵਿੰਦਰ ਸਿੰਘ ਨੇ ਕੀਤਾ ਜੀ। ਔਰ ਉਹਨਾਂ ਨੇ ਜਿਹੜੇ ਜੀ ਰਿਟਨ ਦੇ ਵਿੱਚ ਦਿੱਤਾ ਸਲਵਿੰਦਰ ਸਿੰਘ ਉਹੀ ਬੰਦਾ ਜੀ ਪਠਾਨਕੋਟ 에ਅਰਬੇਸ ਦੇ ਉੱਤੇ 1 ਜਨਵਰੀ ਨੂੰ ਹੋਏ ਹਮਲੇ ਦੇ ਸਬੰਧ ਦੇ ਵਿੱਚ ਉਹ ਘਿਰਿਆ ਰਿਹਾ। ਜਿਹੜੀ NIA ਹੈ ਜੀ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਉਹਨੇ ਲੰਮੀ ਪੁੱਛਗਿੱਛ ਜਿਹੜੀ ਉਹ ਕੀਤੀ ਸੀਗੀ। ਇਹ ਹੀਰੇ ਹੂਰੇ ਲੈ ਕੇ ਜਿਹੜਾ ਜੀ ਲੰਘਾਉਂਦਾ ਸੀਗਾ, ਪਰ ਆਪ ਕਿਵੇਂ ਲੰਘ ਗਿਆ ਇਹਦੇ ਵਿੱਚੋਂ ਆਪਣੇ ਆਪ ਦੇ ਸਵਾਲ ਹੀ ਆ। ਸ਼ਾਇਦ ਕਈ ਹੋਰ ਵੱਡੇ ਫਸਦੇ ਸੀਗੇ, ਇਸ ਕਰਕੇ ਇਹਨੂੰ ਸੇਵ ਜਿਹੜਾ ਜੀ ਉਹ ਕਰ ਲਿਆ ਗਿਆ। ਹੁਣ ਇਹ ਦੂਜੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫਸਿਆ। ਦੇਖਦੇ ਹਾਂ ਕਿ ਜਿਹੜਾ NIA ਚੋਂ ਨਿਕਲ ਆਇਆ ਉਹ ਮੇਰਾ ਖਿਆਲ ਨਹੀਂ ਉਹਦੇ ਵਾਸਤੇ ਕੋਈ ਬਹੁਤੀ ਵੱਡੀ ਮੁਸੀਬਤ ਹੋਊ ਇੱਥੋਂ ਨਿਕਲਣਾ। ਬਿਲਕੁਲ ਸਹੀ ਗੱਲ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਚੰਡੀਗੜ੍ਹ ਹਵਾਈ ਅੱਡੇ ਸੰਬੰਧੀ ਹਾਈ ਕੋਰਟ ਦੀ ਜਿਹੜੀ ਸਖਤੀ ਆ ਰੰਗ ਲਿਆ ਰਹੀ ਆ। ਐਕਚੁਅਲੀ ਜੀ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਦੇ ਵੱਲੋਂ ਲਗਾਤਾਰ ਇਹਦੇ ਉੱਤੇ ਜਿਹੜੀ ਜੀ ਉਹ ਸੁਣਵਾਈ ਕਰਕੇ ਇਹਨੂੰ ਬੜੀ ਗੰਭੀਰਤਾ ਦੇ ਨਾਲ ਇਸ ਮਸਲੇ ਨੂੰ ਲਿਆ ਜਾ ਰਿਹਾ। ਮੇਰਾ ਖਿਆਲ ਪ੍ਰਵਾਸੀ ਪੰਜਾਬੀਆਂ ਨੂੰ ਧੰਨਵਾਦੀ ਹੋਣਾ ਚਾਹੀਦਾ ਇਹਦੇ ਵਾਸਤੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ, ਨਹੀਂ ਤਾਂ ਅਦਰਵਾਈਜ਼ ਇਹ ਤਾਂ ਕਿਸੇ ਨੇ ਨੋਟਿਸ ਹੀ ਨਹੀਂ ਸੀ ਲੈਣਾ। ਕਰੋੜਾਂ ਰੁਪਏ ਲਾ ਕੇ ਏਅਰਪੋਰਟ ਜਿਹੜਾ ਜੀ ਉਹ ਚਿੱਟਾ ਹਾਥੀ ਖੜਾ ਕਰਤਾ, ਬੱਸਾਂ ਦੇ ਉੱਤੇ ਤੁਰੀਆਂ ਫਿਰਦੀਆਂ ਦੇ ਅੰਤਰਰਾਸ਼ਟਰੀ ਏਅਰਪੋਰਟ, ਕਿਹੜਾ ਅੰਤਰਰਾਸ਼ਟਰੀ ਜਦੋਂ ਕੋਈ ਫਲਾਈਟ ਹੀ ਨਹੀਂ ਚੱਲਦੀ। ਇਹੀ ਸਵਾਲ ਜਿਹੜਾ ਸੀਗਾ ਜੀ ਉਹ ਹਾਈ ਕੋਰਟ ਨੇ ਜਿਹੜਾ ਜੀ ਉਹ ਪੁੱਛਿਆ ਸੀਗਾ। ਹੁਣ ਜਿਹੜਾ ਜੀ ਜਿਹੜੀ ਸ਼ਹਿਰੀ ਹਵਾਬਾਜ਼ੀ ਡਾਇਰੈਕਟਰ ਨੇ ਜੀ ਉਹਨਾਂ ਨੇ ਆ ਕੇ ਨਵਾਂ ਫੰਡਾ ਲਾਇਆ, ਕਹਿੰਦੇ ਜੀ ਅਪਗ੍ਰੇਡੇਸ਼ਨ ਇਹਦੀ ਹੋਣੀ ਆ ਔਰ ਇਹਨੂੰ ਸ਼੍ਰੇਣੀ 3 ਦੇ ਵਿੱਚ ਜਿਹੜਾ ਲੈ ਕੇ ਆਉਣਾ। ਹਾਈ ਕੋਰਟ ਨੇ ਸਖਤੀ ਕੀਤੀ, ਇਹ ਪੁੱਛਿਆ ਕਿ ਜਦੋਂ ਤੁਸੀਂ ਅੰਤਰਰਾਸ਼ਟਰੀ ਏਅਰਪੋਰਟ ਬਣਾਤਾ ਉਦੋਂ ਇਹਨੂੰ ਤੁਸੀਂ ਅਪਗ੍ਰੇਡ ਨਹੀਂ ਕੀਤਾ, ਹੁਣ ਤੁਸੀਂ ਅਪਗ੍ਰੇਡੇਸ਼ਨ ਦੇ ਵਾਸਤੇ ਜਿਹੜਾ ਜੀ ਉਹ ਤੁਰ ਪਏ ਹੋ। ਤਾਂ ਇਹਦੇ ਫਿਰ ਲਿਖਤੀ ਰੂਪ ਦੇ ਵਿੱਚ ਦੇਣਾ ਪਿਆ ਜਿਹੜੀ ਹਵਾਬਾਜ਼ੀ ਡਾਇਰੈਕਟਰ ਨੇ ਕਿ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੇ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਊਗਾ ਇਹਦਾ ਜੇ ਅਪਗ੍ਰੇਡੇਸ਼ਨ ਹੁੰਦੀ ਹੈ, ਤੇ ਨਾਲ ਦੀ ਨਾਲ ਫਲਾਈਟ ਜਿਹੜੀਆਂ ਨੇ ਉਹ ਚੱਲਦੀਆਂ ਰੱਖੀਆਂ ਜਾਣਗੀਆਂ। ਪਹਿਲਾਂ ਅੰਮ੍ਰਿਤਸਰ ਏਅਰਪੋਰਟ ਤੇ ਹੁਣ ਚੰਡੀਗੜ੍ਹ ਏਅਰਪੋਰਟ ਤੇ ਉੱਤੇ ਢੁੱਚਰਾਂ ਜਿਹੜੀਆਂ ਜੀ ਉਹ ਡਾਹੁੰਦਾ ਰਿਹਾ ਇੱਕ ਗਰੋਹ ਜਿਹੜਾ ਹਾਈਵੇ ਦੇ ਉੱਤੇ ਬੈਠਾ। ਤੋ ਹੁਣ ਇਹ ਜਿਹੜਾ ਜੀ ਲਿਖਤੀ ਰੂਪ ਦੇ ਵਿੱਚ 2 에ਅਰਲਾਈਨਸ ਨੂੰ ਜਿਹੜਾ ਜੀ ਉਹ ਐਫੀਡੇਵਿਟ ਦੇਣਾ ਪਿਆ ਲਿਖ ਕੇ। ਔਰ ਇਹ ਇੱਕ ਤਾਂ ਇੰਡੀਗੋ ਨੇ ਦਿੱਤਾ ਹੈ ਕਿ 26 ਸਤੰਬਰ ਤੋਂ ਉਹਦੀ ਜਿਹੜੀ ਫਲਾਈਟ ਹੈ ਦੁਬਈ ਦੇ ਵਾਸਤੇ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਦੀ ਬਕਾਇਦਾ ਬੁਕਿੰਗ ਹੋ ਰਹੀ ਹੈ ਜੀ। ਪਹਿਲੇ ਦਿਨ ਜਿਹੜੀ ਇਹਦੀ ਕੀਮਤ ਸੀਗੀ ਟਿਕਟ ਦੀ ਉਹ 10,000 ਰੁਪਈਆ ਰੱਖੀ ਗਈ ਸੀਗੀ, 9,999 ਰੁਪਈਏ, ਤੇ 1.5-2 ਘੰਟਿਆਂ ਦੇ ਵਿੱਚ ਇਹਦੀ ਕੀਮਤ ਜਿਹੜੀ ਹੈ ਜੀ ਉਹ 19,000 ਤੱਕ ਚਲੇਗੀ ਜੀ। ਭਾਵ ਕਿ ਇੰਨੀ ਡਿਮਾਂਡ ਜਿਹੜੀ ਇਹਦੀ ਹੋ ਗਈ। ਇੰਡੀਗੋ ਕਹਿੰਦੀ ਆ ਜੀ ਕਿ ਜਦੋਂ ਉਹਨੇ ਸ਼ੁਰੂ ਕਰਨੀ 26 ਸਤੰਬਰ ਤੋਂ ਉਦੋਂ ਤੱਕ ਉਹਦੇ ਕੋਲੇ ਮਹੀਨੇ ਦੀ ਬੁਕਿੰਗ ਹੋ ਜਾਣੀ ਹੈ ਜੀ, ਇੰਨੀ ਜਿਹੜੀ ਆ ਜੀ ਉਹ ਇਹਦੀ ਡਿਮਾਂਡ ਦੱਸੀ ਜਾ ਰਹੀ ਹੈ। ਦੂਜਾ 에ਅਰ ਇੰਡੀਆ ਦੇ ਵੱਲੋਂ ਇਹ ਐਫੀਡੇਵਿਟ ਦਿੱਤਾ ਗਿਆ ਜੀ ਕਿ ਨਵੰਬਰ ਦੇ ਅੱਧ ਦੇ ਵਿੱਚ ਉਹ ਆਪਣੀ ਜਿਹੜੀ ਫਲਾਈਟ ਹੈ ਸ਼ਾਰਜਾ ਦੇ ਵਾਸਤੇ ਜਿਹੜੀ ਆ ਉਹ ਸ਼ੁਰੂ ਕਰਨਗੇ। ਉਧਰ ਇੱਕ ਫਲਾਈਟ ਜਿਹੜੀ ਆ ਜੀ ਪਿਛਲੇ ਦਿਨਾਂ ਤੋਂ ਸ਼ੁਰੂ ਹੋਈ ਆ ਅੰਮ੍ਰਿਤਸਰ ਤੋਂ ਜਿਹੜੀ ਸਿੰਗਾਪੁਰ ਜਾਂਦੀ ਆ, ਉਹਨੂੰ ਵੀ ਵੱਡਾ ਹੁੰਗਾਰਾ ਜਿਹੜਾ ਜੀ ਉਹ ਪ੍ਰਵਾਸੀਆਂ ਦਾ ਮਿਲ ਰਿਹਾ। ਸ਼ਾਇਦ ਜੋ ਕੁਝ ਹਰਿਆਣੇ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਹੋਇਆ, ਜਿੰਨੀਆਂ ਖਬਰਾਂ ਉੱਥੋਂ ਆਈਆਂ ਨੇ ਕਿ ਜਿਹੜੇ ਗਰੋਹ ਦੀ ਮੈਂ ਗੱਲ ਕਰ ਰਿਹਾ ਕਿ ਇਹਨਾਂ ਤੋਂ ਬਣੇ ਨੇ ਇਹ ਗਰੋਹ ਵਾਲੇ, ਤੇ ਦੂਜੇ ਤੁਸੀਂ ਕਹਿ ਲਓ ਕਿ ਇਹਨਾਂ ਦੇ ਉੱਤੇ ਜਿਹੜਾ ਜੀ ਜਿਵੇਂ
ਜਿਵੇਂ ਉੱਥੇ ਹੋਟਲ ਦਾ ਇੱਕ ਮਾਲਕ ਜਿਹੜਾ ਢਾਬੇ ਦਾ ਮਾਲਕ ਹੈ ਉਹ ਮੁੱਕਰ ਹੀ ਗਿਆ ਸੀ ਸਾਰੇ ਬਿਆਨਾਂ ਤੋਂ ਇਸ ਕਰਕੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਵਿੱਚ ਜਿਹੜਾ ਡਰ ਹੈ ਉਹ ਇਹਨਾਂ ਫਲਾਈਟਾਂ ਨੂੰ ਕਾਮਯਾਬ ਜਿਹੜਾ ਜੀ ਉਹ ਜ਼ਰੂਰ ਕਰੂਗਾ। ਬਾਕੀ ਜਿਹੜਾ ਜੀ ਇਹ ਦੇਖਦੇ ਆ ਕਿ ਜਿਹੜਾ ਐਫੀਡੇਵਿਟ ਦਿੱਤਾ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੇ ਉੱਤੇ ਉਹ ਖਰੇ ਉਤਰਦੇ ਨੇ। ਵੈਸੇ ਉਤਰਨਾ ਪੈਣਾ, ਨਹੀਂ ਤਾਂ ਕੰਟੈਂਪਟ ਆਫ ਕੋਰਟ ਜਿਹੜਾ ਜੀ ਉਹ ਹੋ ਜਾਊਗਾ। ਫਿਰ ਉੱਥੇ ਜੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਜੀ ਉਹ ਧੰਨਵਾਦ ਜ਼ਰੂਰ ਕਰਨਾ ਬਣਦਾ ਜਿਨ੍ਹਾਂ ਨੇ ਇੱਕ ਅਹਿਮ ਜਿਹੜੀ ਇਹ ਇਸ਼ੂ ਸੀਗਾ ਜੀ ਉਹਨੂੰ ਬੜਾ ਸੀਰੀਅਸਲੀ ਲੈ ਕੇ ਜਿਹੜਾ ਜੀ ਫਲਾਈਟਾਂ ਸ਼ੁਰੂ ਕਰਵਾਉਣ ਤੱਕ ਜਿਹੜਾ ਜੀ ਉਹ ਪਹੁੰਚ ਰਹੇ ਨੇ। ਜਿਹੜੇ ਚੰਡੀਗੜ੍ਹ ਦੇ ਬਿਜ਼ਨਸਮੈਨ ਨੇ ਉਹ ਪਹਿਲੀ ਫਲਾਈਟ ਦੇ ਵਿੱਚ ਦੁਬਈ ਜਾਣਗੇ ਔਰ ਉੱਥੇ ਜਾ ਕੇ ਉਹ ਚੰਡੀਗੜ੍ਹ ਮੋਹਾਲੀ ਨੂੰ ਜਿਹੜਾ ਜੀ ਉਹ ਪ੍ਰਮੋਟ ਕਰਨਗੇ। ਅੱਜ ਤੱਕ ਸਰਕਾਰਾਂ ਨੇ ਤਾਂ ਪੰਜਾਬ ਨੂੰ ਪ੍ਰਮੋਟ ਨਹੀਂ ਕੀਤਾ, ਹਾਲਾਂਕਿ ਟੂਰਿਜ਼ਮ ਦੇ ਸਕੋਪ ਬਹੁਤ ਵੱਡੇ ਨੇ ਪੰਜਾਬ ਦੇ ਵਿੱਚ, ਜੇ ਕੋਈ ਸੀਰੀਅਸ ਹੋ ਕੇ ਇਹਦੇ ਉੱਤੇ ਕੰਮ ਕਰੇ ਤਾਂ। ਜੀ ਅਤੇ ਜੇ ਅਗਲੀ ਆਪਾਂ ਗੱਲ ਕਰੀਏ, ਮੁਲਕ ਦੇ ਵਿੱਚ ਸਖਤ ਜਿਹੜੇ ਟ੍ਰੈਫਿਕ ਕਾਨੂੰਨ ਰੂਲ ਨੂੰ ਕੈਬਨਿਟ ਦੀ ਪ੍ਰਵਾਨਗੀ, ਇਹ ਬੜੇ ਦੇਰ ਦੇ ਉਡੀਕੇ ਜਾ ਰਹੇ ਨੇ ਜੀ। ਬੜਾ ਸਹੀ ਜਿਹੜਾ ਜੀ ਉਹ ਫੈਸਲਾ ਆ, ਬਹੁਤ ਦੇਰ ਦੇ ਨਾਲ ਆਉਣ ਵਾਲਾ ਜਿਹੜਾ ਫੈਸਲਾ ਜੀ। ਲਗਾਤਾਰ ਸੜਕਾਂ ਦੇ ਉੱਤੇ ਕਤਲ ਹੋ ਰਹੇ ਨੇ ਜੀ, ਇਹ ਹਾਦਸੇ ਨਹੀਂ ਕਤਲ ਨੇ। ਜਿਹੜੇ ਟਰੱਕ ਬੱਸਾਂ ਜਿਹੜੇ ਨੇ ਜੀ, ਜਿਵੇਂ ਉਹ ਦੰਦਨਾਉਂਦੇ ਫਿਰਦੇ ਨੇ, ਇਹ ਕੋਈ ਪਤਾ ਨਹੀਂ ਗਾ ਕਿੱਧਰੋਂ ਲਿਆ ਕੇ ਕਿੱਧਰ ਕਿਹਨੇ ਜਿਹੜਾ ਜੀ ਉਹ ਮਾਰ ਦੇਣਾ। ਤੋ ਇਹਦੇ ਉੱਤੇ ਸਖਤ ਰੂਲ ਜਿਹੜੇ ਆ ਜੀ ਉਹ ਹੁਣ ਆ ਰਹੇ ਨੇ। ਕੈਬਨਿਟ ਨੇ ਮਨਜ਼ੂਰੀ ਜਿਹੜੀ ਆ ਜੀ ਉਹ ਦੇਤੀ ਆ। ਆਈ ਥਿੰਕ ਇਹ ਤਾਂ ਇਤਿਹਾਸਕ ਕਿਹਾ ਜਾ ਸਕਦਾ ਜੇ ਇਹ ਇੰਪਲੀਮੈਂਟ ਹੋ ਜਾਂਦੇ ਨੇ। ਹੁਣ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਜਾਂਦਾ 10,000 ਰੁਪਏ ਤੱਕ ਦਾ ਜੁਰਮਾਨਾ ਉਹਨੂੰ ਹੋਊਗਾ ਜੀ। ਹਿੱਟ ਐਂਡ ਰਨ ਦੇ ਵਿੱਚ ਸਖਤੀ ਹੋਊਗੀ, 2 ਲੱਖ ਰੁਪਏ ਦਾ ਜੁਰਮਾਨਾ ਹੋਊਗਾ ਜੇ ਕੋਈ ਗੱਡੀ ਮਾਰ ਕੇ ਭੱਜ ਜਾਊਗਾ ਜੀ। ਔਰ ਦੁਰਘਟਨਾ ਦੇ ਵਿੱਚ ਜੇ ਕਿਸੇ ਦੀ ਮੌਤ ਹੋ ਜਾਂਦੀ ਆ 10 ਲੱਖ ਰੁਪਏ ਤੱਕ ਦਾ ਮੁਆਵਜ਼ਾ ਜਿਹੜਾ ਜੀ ਉਹ ਦੇਣਾ ਪਊਗਾ। ਕੇਂਦਰ ਦੀ ਸਰਕਾਰ ਦੇ ਵੱਲੋਂ ਇਹਨੂੰ ਜਿਹੜੀ ਆ ਜੀ ਮਨਜ਼ੂਰੀ ਦੇ ਦਿੱਤੀ ਗਈ ਆ ਔਰ 18 ਰਾਜਾਂ ਦੇ ਜਿਹੜੇ ਮੰਤਰੀ ਨੇ ਜੀ ਟਰਾਂਸਪੋਰਟ ਦੇ, ਉਹਨਾਂ ਦੀ ਸਿਫਾਰਿਸ਼ ਦੇ ਉੱਤੇ ਇਹ ਜਿਹੜਾ ਜੀ ਤਿਆਰ ਕੀਤਾ ਗਿਆ। ਜੇ ਕੋਈ ਓਵਰ ਸਪੀਡ ਕਰੂਗਾ ਤਾਂ 1,000 ਰੁਪਏ ਤੋਂ ਲੈ ਕੇ 4,000 ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਇਹਦੇ ਵਿੱਚ ਕੀਤੀ ਗਈ ਆ। ਜੇ ਬਿਨਾਂ ਇੰਸ਼ੋਰੈਂਸ ਤੋਂ ਕੋਈ ਗੱਡੀ ਚਲਾਉਂਦਾ 2,000 ਰੁਪਏ ਜੁਰਮਾਨਾ, 3 ਮਹੀਨੇ ਦੀ ਜੇਲ੍ਹ। ਬਿਨਾਂ ਹੈਲਮਟ ਤੋਂ ਗੱਡੀ ਚਲਾਉਂਦਾ 2,000 ਰੁਪਏ ਜੁਰਮਾਨਾ ਜਾਂ 3 ਮਹੀਨੇ ਦੇ ਵਾਸਤੇ ਲਾਇਸੈਂਸ ਸਸਪੈਂਡ। ਤੇ ਜੇ ਕੋਈ ਅੰਡਰ ਏਜ ਬੱਚਾ ਜਿਹੜਾ ਜੀ ਉਹ ਗੱਡੀ ਚਲਾਉਂਦਾ, ਉਹਦੇ ਕੋਲੇ ਲਾਇਸੈਂਸ ਨਹੀਂ ਹੈਗਾ, ਤਾਂ ਜਿਹਦੇ ਨਾਂ ਦੇ ਉੱਤੇ ਗੱਡੀ ਰਜਿਸਟਰਡ ਹੈ ਕੇਸ ਉਹਦੇ ਉੱਤੇ ਦਰਜ ਹੋਊਗਾ ਤੇ ਉਹਦੀ ਜਿਹੜੀ ਰਜਿਸਟ੍ਰੇਸ਼ਨ ਹੈ ਗੱਡੀ ਦੀ ਉਹ ਤੱਕ ਰੱਦ ਕਰ ਦਿੱਤੀ ਜਾਊਗੀ। ਸੋ ਇਹ ਇੰਪਲੀਮੈਂਟ ਹੋਣੇ ਚਾਹੀਦੇ ਨੇ ਜੀ। ਬਹੁਤ ਵਧੀਆ ਜਿਹੜੀ ਹੈ ਜੀ ਇਹ ਗੱਲ ਹੈ। ਹੋ ਸਕਦਾ ਕਿ ਜੇ ਸਖਤੀ ਦੇ ਨਾਲ ਇੰਪਲੀਮੈਂਟ ਹੋ ਜਾਣ ਤੇ ਖਾਸ ਤੌਰ ਦੇ ਉੱਤੇ ਕੋਈ ਹਾਈਵੇ ਦੀ ਪੁਲਿਸ ਵੱਖਰੀ ਬਣੇ ਤੇ ਫਿਰ ਹੋ ਸਕਦਾ ਜੀ ਕਿ ਕੁਝ ਮੌਤਾਂ ਘਟਾਈਆਂ ਜਾ ਸਕਣ। ਜੀ ਤੇ ਆਪਾਂ ਜੇ ਅਗਲੀ ਗੱਲ ਕਰੀਏ, ਕਿਸਾਨ ਕਹਿ ਰਹੇ ਨੇ ਵੀ ਪੱਕਾ ਮੋਰਚਾ ਲਾਉਣਾ ਉਹਨਾਂ ਨੇ 5 ਸਤੰਬਰ ਤੋਂ। ਇਹਨਾਂ ਦਿਨਾਂ 'ਚ ਕਿਸਾਨਾਂ ਕੋਲੇ ਥੋੜਾ ਸਮਾਂ ਵੀ ਹੁੰਦਾ ਹੈ, ਉਂਝ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਤਾਂ ਜਿਉਂ ਦੀਆਂ ਤਿਉਂ ਖੜੀਆਂ ਨੇ ਜੀ। ਬਠਿੰਡੇ ਦੇ ਵਿੱਚ ਪੱਕਾ ਮੋਰਚਾ ਲੱਗਾ ਰਿਹਾ, ਉੱਥੇ ਕੋਈ ਮੰਗ ਮੰਨੀ ਨਹੀਂ ਗਈ। ਹੁਣ ਉਹ ਚੰਡੀਗੜ੍ਹ ਵੱਲ ਨੂੰ ਜਿਹੜਾ ਜੀ ਉਹ ਉਤਰੇ ਨੇ ਕਿਉਂਕਿ ਚੋਣਾਂ ਦਾ ਵਰ੍ਹਾ ਆਉਣਾ ਤੇ ਇਹਦੇ ਦੌਰਾਨ ਉਹਨਾਂ ਨੂੰ ਕੁਝ ਜਿਹੜੀ ਜੀ ਆਸ ਹੋ ਸਕਦੀ ਹੈ ਕੁਝ ਮੰਗਾਂ ਦੀ, ਇਸ ਕਰਕੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਦਾ ਐਲਾਨ ਕੀਤਾ ਜੀ। ਅਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਹਰਦੀਪ ਕਿੰਗਰਾ ਹੋਣਾ ਦਾ ਅਸਤੀਫਾ, ਦੁਰਗੇਸ਼ ਪਾਠਕ ਦੇ ਉੱਤੇ ਉਹਨਾਂ ਨੇ ਕਾਫੀ ਗੰਭੀਰ ਦੋਸ਼ ਲਾਏ ਜੀ। ਜਦੋਂ ਕੋਈ ਅਸਤੀਫਾ ਦਿੰਦਾ ਜੀ ਫਿਰ ਗੰਭੀਰ ਦੋਸ਼ ਇਹ ਲਾਉਂਦਾ ਜੀ। ਉਂਝ ਵੈਸੇ ਉਹ ਗੰਭੀਰਤਾ ਦੇ ਨਾਲ ਪਹਿਲਾਂ ਝੱਲਦਾ ਰਹਿੰਦਾ। ਤੋ HS ਕਿੰਗਰਾ ਹੋਰੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਨੇੜਲੇ ਸਾਥੀ ਜਿਹੜਾ ਜੀ ਉਹ ਕਹੇ ਜਾ ਸਕਦੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਸਾਥ ਛੱਡ ਦਿਓ, ਇਸ ਕਰਕੇ ਉਹ ਕਹਿੰਦੇ ਨਹੀਂ ਸਾਥ ਛੱਡਿਆ ਤੇ ਉਹਨਾਂ ਨੂੰ ਗਵਾਉਣਾ ਪੈ ਰਿਹਾ। ਅਸਲ ਕਹਾਣੀ ਟਿਕਟ ਦੀ ਆ ਜੀ। ਇਹ ਟਿਕਟੂ ਸਾਰੀਆਂ ਪਾਰਟੀਆਂ 'ਚ ਹੀ ਹੁੰਦੇ ਆ ਜੀ, ਆਉਂਦੇ ਜਾਂਦੇ ਰਹਿਣਗੇ। ਹੁਣ ਇਹਨਾਂ ਦੀ ਆਵਾਜਾਈ ਜਿਹੜੀ ਆ ਜੀ ਉਹ ਵਾਹਵਾ ਤੇਜ਼ ਹੋ ਜਾਣੀ ਹੈ। ਕੋਈ ਕਿਸੇ ਪਾਸੇ ਤੋਂ ਕਿੱਧਰ ਚਲੇ ਗਿਆ, ਕੋਈ ਕਿੱਧਰੋਂ ਆ ਕੇ ਕਿੱਧਰ ਰਲ ਗਿਆ। ਇਹ ਤਾਂ ਬੜਾ ਕੁਝ ਜਿਹੜਾ ਜੀ ਉਹ ਨਵਾਂ ਤੁਸੀਂ ਸੁਣੋਗੇ। ਪਰ ਆਮ ਆਦਮੀ ਪਾਰਟੀ ਦੇ ਨਾਲ ਇਹ ਵਾਪਰਿਆ ਜੀ, ਇਸ ਕਰਕੇ ਥੋੜਾ ਜਿਹਾ ਇਹਨੂੰ ਇਸ ਤਰੀਕੇ ਨਾਲ ਲਿਆ ਜਾ ਰਿਹਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਨੇੜਲੇ ਦਾ ਅਸਤੀਫਾ ਅਸਿੱਧੇ ਤਰੀਕੇ ਦੇ ਨਾਲ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਸ਼ਾਇਦ ਉਹਨਾਂ ਦੇ ਉੱਚ ਅਹੁਦੇ ਤੋਂ, ਕਨਵੀਨਰ ਦੇ ਅਹੁਦੇ ਤੋਂ ਐਗਜ਼ਿਟ ਵੱਲ ਨੂੰ ਗੱਲ ਜਾ ਰਹੀ ਹੈ, ਜਿਹਦਾ ਮੈਂ ਪਹਿਲਾਂ ਵੀ ਇੱਕ ਦਿਨ ਕੀਤਾ ਸੀ। ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀ ਆ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਸ਼ੁਰੂ ਹੋਈ ਓਲੰਪਿਕ ਨਹੀਂ ਅਜੇ ਬੇਸ਼ੱਕ ਲੱਗਣ ਲੱਗ ਪਏ ਹੁਣੇ ਇਲਜ਼ਾਮ ਬੇਲੀ। ਜੀ, ਸ਼ੁਰੂ ਹੋਈ ਓਲੰਪਿਕ ਨਹੀਂ ਅਜੇ ਬੇਸ਼ੱਕ
ਲੱਗਣ ਲੱਗ ਪਏ ਹੁਣੇ ਇਲਜ਼ਾਮ ਬੇਲੀ, ਮੁੱਕੇਬਾਜ਼ੀ ਦੀ ਹੋਊਗੀ ਮੈਚ ਫਿਕਸਿੰਗ, ਲੱਗਣ ਲੱਗਿਆ ਦੋਸ਼ ਏ ਆਮ ਬੇਲੀ ਜੀ। ਵੇਟ ਲਿਫਟਿੰਗ ਦੇ ਬਾਰੇ ਵੀ ਸ਼ੱਕ ਹੋਵੇ ਉਹ ਤਾਂ ਅੱਗੇ ਹੀ ਖੂਬ ਬਦਨਾਮ ਬੇਲੀ, ਕਈਆਂ ਖੇਡਾਂ ਦੀ ਹੋਰ ਹੈ ਖਬਰ ਉੱਡੀ, ਉਹਨਾਂ ਉੱਪਰ ਹਨ ਦੋਸ਼ ਤਮਾਮ ਬੇਲੀ ਜੀ। ਹੋਇਆ ਮੇਲਾ ਨਹੀਂ ਸ਼ੁਰੂ ਤਾਂ ਹੋਊ ਪਿੱਛੋਂ, ਵਿਚਲੀ ਖੇਡਾਂ ਦੀ ਖੇਡ ਆਰੰਭ ਹੋ ਗਈ, ਹੋਇਆ ਮੇਲਾ ਨਹੀਂ ਸ਼ੁਰੂ ਤਾਂ ਹੋਊ ਪਿੱਛੋਂ, ਵਿਚਲੀ ਖੇਡਾਂ ਦੀ ਖੇਡ ਆਰੰਭ ਹੋ ਗਈ, ਦਾਗੀ ਬੰਦਿਆਂ ਨੂੰ ਕਿਸੇ ਝਿੜਕਿਆ ਨਾ, ਸਾਊ ਸਿੱਧਿਆਂ ਦੀ ਝਾੜ ਝੰਬ ਹੋ ਗਈ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਬਲਤੇਜ ਪੰਨੂ ਜੀ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।